पाकिस्तान की जित नूं किस तरह वेखदे हो? आस्ट्रेलिया की हार भी जरा डिफाइन कर दो। मिचल मार्श तो तुहानूं पता है खेड़े नहीं ते ट्रैविस हेड ज़्यादा उन्हां उत्ते प्रैशर सीगा तुहानूं लगदा है बतौर कप्तान? मुफाज एक तो क्यूरेटर ਨੂੰ ਜਿਹੜਾ ਦਾਤ ਦੇਣੀ ਚਾਹੀਦੀ, ਬੜੀ ਜ਼ਬਰਦਸਤ ਪੇਸ਼ ਬਣਾਈ। ਜਿਸ ਤਰ੍ਹਾਂ ਚੁਪਾਲ ਦੇ ਵਿੱਚ ਇਸ ਸ਼ੋਅ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਕਿ ਪਾਕਿਸਤਾਨ ਨੂੰ ਐਡਵਾਂਟੇਜ ਉਸੇ ਸੂਰਤ 'ਚ ਹੋਏਗਾ ਜਦੋਂ ਡਰਾਈ ਪਿਚਸ ਜਿਹੜੀਆਂ ਨਾ ਬਣਾਈ ਜਾਣਗੀਆਂ ਜਿਸ 'ਚ ਪਾਕਿਸਤਾਨ ਦੇ ਸਪਿਨਰ ਇਨ ਐਕਸ਼ਨ ਹੋਣਗੇ। ਪਾਕਿਸਤਾਨ ਦਾ ਟੀਮ ਕੰਬੀਨੇਸ਼ਨ ਵੀ ਅੱਛਾ ਸੀ। ਪਾਕਿਸਤਾਨ ਨੇ ਇੱਕ ਫਾਸਟ ਬੋਲਰ ਸ਼ਾਟ ਖਿਲਾਇਆ, ਟਾਸ ਜਿੱਤਿਆ, ਫਿਰ ਪਾਕਿਸਤਾਨ ਨੇ ਜਿਹੜਾ ਨਾ ਬੈਟਿੰਗ ਕੀਤੀ। ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਸਾਹਿਬਜ਼ਾਦਾ ਫਰਹਾਨ ਜਲਦੀ ਆਊਟ ਹੋਏ, ਲੇਕਿਨ ਉਸ ਤੋਂ ਬਾਅਦ ਜਿਸ ਤਰ੍ਹਾਂ ਵਨ ਡਾਊਨ ਆਏ ਸਲਮਾਨ ਅਲੀ ਆਗਾ ਕਪਤਾਨ, ਔਰ ਸਲਮਾਨ ਅਲੀ ਆਗਾ ਨੇ ਜਿਸ ਤਰ੍ਹਾਂ 4 ਛੱਕੇ ਲਾਏ ਆਪਣੀ ਵਾਰੀ ਦੇ ਵਿੱਚ, ਔਰ ਜਿਹੜਾ ਕੋਲੈਪਸ ਹੋਣਾ ਸੀ ਤੇ ਜਿਹੜੇ ਕੋਲੈਪਸ ਨੂੰ ਬਚਾਉਣਾ ਸੀ ਬਾਬਰ ਆਜ਼ਮ ਨੇ, ਮਤਲਬ ਕਰਾਊਡ ਇਹੀ ਦੇਖ ਰਿਹਾ ਸੀ ਕਿ ਵਨ ਡਾਊਨ ਦੇ ਉੱਤੇ ਬਾਬਰ ਆਜ਼ਮ ਆਣਗੇ, ਲੇਕਿਨ ਸਲਮਾਨ ਅਲੀ ਆਗਾ ਆਏ ਔਰ ਆਗਾ ਨੇ ਜਿਹੜਾ 12 ਬੋਲਾਂ 'ਚ 45 ਸਕੋਰ ਕੀਤਾ। ਲੱਗਦਾ ਹੈ ਇੰਜ ਹੈ ਕਿ ਸਲਮਾਨ ਅਲੀ ਆਗਾ ਦੀ ਜਿਹੜੀ ਜ਼ਿੰਦਗੀ ਹੈ ਬੈਟਿੰਗ ਦੀ ਜ਼ਿੰਦਗੀ ਉਹ ਟੋਟਲੀ ਮੁਖਤਲਿਫ ਹੋ ਗਈ ਹੈ। ਹਮੇਸ਼ਾ ਅਸੀਂ ਜਿਹੜਾ ਨਾ ਦਾਤ ਦਿੰਦੇ ਉਹਨਾਂ ਦੀ ਟੈਸਟ ਤੇ ਵਨਡੇ ਦੀ ਪਰਫਾਰਮੈਂਸ ਨੂੰ, ਚੁਇੰਗਮ ਚੁਮਾਦੇ ਨੇ T20 ਕ੍ਰਿਕਟ ਦੇ ਵਿੱਚ, ਲੇਕਿਨ ਇੱਕ ਅੱਛਾ ਬੱਲੇਬਾਜ਼ ਸਕੋਰ ਕਰਨਾ ਔਰ ਸਿਚੁਏਸ਼ਨ ਦੇ ਮੁਤਾबिक ਸਕੋਰ ਕਰਨਾ ਜਾਣਦਾ ਹੈ। ਔਰ ਇਸੇ ਤਰ੍ਹਾਂ ਸਲਮਾਨ ਅਲੀ ਆਗਾ ਨੇ ਜਿਸ ਤਰ੍ਹਾਂ ਉੱਤੋਂ ਸਕੋਰ ਕੀਤਾ ਸਾਇਮ ਦੇ ਨਾਲ ਮਿਲ ਕੇ, ਸਾਇਮ ਨੇ ਵੀ ਸ਼ਾਨਦਾਰ ਵਾਰੀ ਲਾਈ। ਉਹ ਜਿਹੜੀ ਪਾਰਟਨਰਸ਼ਿਪ ਸੀ 7 ਓਵਰਾਂ 'ਚ 70, ਉਹਨੇ ਪਾਕਿਸਤਾਨ ਨੂੰ ਇੱਕ ਬੇਸ ਫਰਾਹਮ ਕਰ ਦਿੱਤੀ ਜਿਹਦੇ ਨਾਲ ਫਿਰ ਪਾਕਿਸਤਾਨ ਜਿਹੜਾ ਅੱਗੇ ਜਾ ਕੇ 180-90 ਕਰ ਸਕਦਾ ਸੀ। ਬਾਬਰ ਆਜ਼ਮ ਦੀ ਗੱਲ ਕਰੀਏ, ਜਿਸ ਤਰ੍ਹਾਂ 3 ਖਿਡਾਰੀ ਆਊਟ ਹੋਏ, ਫਿਰ ਬਾਬਰ ਆਜ਼ਮ ਆਏ। ਬਾਬਰ ਆਜ਼ਮ ਨੇ ਸ਼ੁਰੂ ਦੇ ਵਿੱਚ ਸਲੋ ਖੇਡਿਆ, ਫਿਰ ਬਾਬਰ ਆਜ਼ਮ ਨੇ 20 ਗੇਂਦਾਂ 'ਚ 24 ਕਰ ਲਿਆ। ਜਿਹੜੀ ਸ਼ਾਰਟ ਸਿਲੈਕਸ਼ਨ ਜਿਹਦੀ ਤੁਸੀਂ ਵੀ ਗੱਲ ਕੀਤੀ ਕਿ ਰਿਵਰਸ ਸਵੀਪ ਉਹਨਾਂ ਦੀ ਸ਼ਾਰਟ ਹੀ ਨਹੀਂ ਹੈ, ਮਤਲਬ ਇਹਨਾਂ ਕੋਲ ਸਵੀਪ ਵੀ ਬੜੀ ਮੁਸ਼ਕਲ ਦੇ ਨਾਲ ਲੱਗਦੀ ਔਰ ਫਿਰ ਪੁੱਠੀ ਸਵੀਪ ਲਾਣੀ, ਮਤਲਬ ਤੁਸੀਂ ਅਗਰ ਸਵੀਪ ਵੱਲ ਜਾਣਾ ਹੀ ਹੈ ਜਿਸ ਤਰ੍ਹਾਂ ਸਲਮਾਨ ਅਲੀ ਆਗਾ ਨੇ ਸਵੀਪ ਬਹੁਤ ਅੱਛੀ ਖੇਡੀ, ਕਦਮਾਂ ਦਾ ਇਸਤੇਮਾਲ ਕੀਤਾ, ਤੇ ਤੁਸੀਂ ਵੀ ਜਿਹੜਾ ਨਾ ਕਨਵੈਨਸ਼ਨਲ ਸਵੀਪ ਵੱਲ ਜਾਂਦੇ ਜਾਂ ਕਦਮਾਂ ਦਾ ਇਸਤੇਮਾਲ ਕਰਕੇ ਮਿਡ ਵਿਕਟ ਦੇ ਉੱਤੇ ਜਾਂਦੇ, ਸ਼ਾਰਟ ਸਿਲੈਕਸ਼ਨ ਅੱਛੀ ਰੱਖਦੇ, ਡੀਪ ਜਾਂਦੇ, ਮਤਲਬ ਉਹਨਾਂ ਦਾ ਰੋਲ ਦੇਖੋ, ਰੋਲ ਮੈਚ ਦੇ ਵਿੱਚ ਹੀ ਡਿਸਾਈਡ ਹੁੰਦਾ ਹੈ ਤੇ ਮੈਚ ਦੇ ਵਿੱਚ ਉਹਨਾਂ ਦਾ ਰੋਲ ਇਹੀ ਡਿਸਾਈਡ ਹੋਇਆ ਸੀ ਕਿ ਅਗਰ ਬਾਬਰ ਆਜ਼ਮ ਕੰਟੀਨਿਊ ਕਰਦੇ, ਫਖਰ ਜ਼ਮਾਨ ਇੰਨਾ ਸਲੋ ਨਾ ਖੇਲਦੇ, 16 ਬਾਲਾਂ ਦੇ ਵਿੱਚ 10 ਸਕੋਰ ਕੀਤਾ, ਤੇ ਅਗਰ ਪਾਕਿਸਤਾਨ ਦੇ ਬਾਬਰ ਆਜ਼ਮ ਇਹਨਾਂ ਨੂੰ ਜਿਸ ਤਰ੍ਹਾਂ ਨਵਾਜ਼ ਹੈ, ਸ਼ਾਦਾਬ ਹੈ, ਇਹਨਾਂ ਦੇ ਨਾਲ ਕੈਰੀ ਕਰਦੇ ਉਸਮਾਨ ਦੇ ਨਾਲ, ਤੇ ਪਾਕਿਸਤਾਨ 185-90 ਸਕੋਰ ਕਰ ਸਕਦਾ ਸੀ। ਲੇਕਿਨ ਐਂਡ ਆਫ ਦਾ ਡੇ ਦੇਖੋ 168 ਵੀ ਜਿਹੜਾ ਨਾ ਬਹੁਤ ਜ਼ਿਆਦਾ ਸਾਬਤ ਹੋਇਆ। ਹਾਲਾਂਕਿ ਜਦੋਂ ਬੈਟਿੰਗ ਵਿੱਚ ਆਸਟ੍ਰੇਲੀਆ ਆਇਆ, ਆਸਟ੍ਰੇਲੀਆ ਦੇ ਟ੍ਰੈਵਿਸ ਹੈਡ ਸੀ ਓਪਨਿੰਗ ਦੇ ਉੱਤੇ, 3 ਮੇਨ ਜਿਹੜੇ ਉਹਨਾਂ ਦੇ ਪਲੇਅਰ ਸੀ ਜਿਸ 'ਚ ਸਟੋਇਨਿਸ ਹੋ ਗਿਆ, ਉਹਦੇ ਨਾਲ ਜਿਹੜਾ ਨਾ ਜੋਸ਼ ਇੰਗਲਿਸ਼ ਜਿਹੜੇ ਵੈਸਟਰਨ ਆਸਟ੍ਰੇਲੀਆ ਦੇ ਬੱਲੇਬਾਜ਼ ਨੇ, ਬੜੇ ਤਗੜੇ ਬੱਲੇਬਾਜ਼ ਨੇ, ਉਹਨਾਂ ਨੂੰ ਵੀ ਰੈਸਟ ਦਿੱਤਾ ਗਿਆ। ਹੋ ਸਕਦਾ ਹੈ ਕਿ ਟਰੈਵਲ ਕਰਕੇ ਆਏ ਸੀ, ਪ੍ਰੈਕਟਿਸ ਵੀ ਨਹੀਂ ਕੀਤੀ ਉਹਨਾਂ ਨੇ, ਇਸੇ ਵਜ੍ਹਾ ਤੋਂ ਉਹਨਾਂ ਨੂੰ ਜਿਹੜਾ ਨਾ ਨਹੀਂ ਖਿਲਾਇਆ ਗਿਆ। ਲੇਕਿਨ ਇਹਦੇ ਬਾਵਜੂਦ ਡੈਪਥ ਹੈ ਸੀ, ਮਤਲਬ ਮੈਟ ਰੈਨਸ਼ੋ ਹੋਵੇ ਔਰ ਜਿਸ ਤਰ੍ਹਾਂ ਫਿਰ ਸਾਇਮ ਨੇ ਪਾਵਰ ਪਲੇ ਦੇ ਵਿੱਚ ਬੋਲਿੰਗ ਕੀਤੀ, ਉਹਨਾਂ ਨੇ ਦੋਨਾਂ ਨੂੰ ਆਊਟ ਕੀਤਾ, ਮਤਲਬ ਟ੍ਰੈਵਿਸ ਹੈਡ ਨੂੰ, ਮੈਥਿਊ ਸ਼ਾਰਟ ਨੂੰ, ਉੱਥੋਂ ਪਾਕਿਸਤਾਨ ਨੇ ਮੈਚ ਦਾ ਜਿਹੜਾ ਨਾ ਕੰਟਰੋਲ ਹਾਸਲ ਕਰ ਲਿਆ। ਪਾਕਿਸਤਾਨ ਦੇ ਅਗਰ ਤੁਸੀਂ ਫਾਸਟ ਬੋਲਰ ਦੇਖੋ, ਦੋਨੋਂ ਸਲਮਾਨ ਅਲੀ ਆਗਾ ਹੋਵੇ ਜਾਂ ਸ਼ਾਹੀਨ ਸ਼ਾਹ ਅਫਰੀਦੀ ਜਿਹੜੇ ਇੰਜਰੀ ਤੋਂ ਬਾਅਦ ਵਾਪਸ ਆਏ ਨੇ, ਦੋਨੋਂ ਇਨਫੈਕਟਿਵ ਰਹੇ। 3 ਓਵਰਾਂ 'ਚ 29 ਸਕੋਰ ਦਿੱਤਾ ਸ਼ਾਹੀਨ ਸ਼ਾਹ ਅਫਰੀਦੀ ਨੇ ਔਰ 3 ਓਵਰਾਂ 'ਚ 27 ਸਕੋਰ ਦਿੱਤਾ ਸਾਡੇ ਸਲਮਾਨ ਮਿਰਜ਼ਾ ਨੇ। ਤੇ ਪਾਕਿਸਤਾਨ ਦੇ ਸਪਿਨਰਸ ਨੇ ਜਿਹੜਾ ਨਾ ਕੰਟਰੋਲ ਜਿਹੜਾ ਨਾ ਬਣਾ ਕੇ ਰੱਖਿਆ। ਮੈਟ ਰੈਨਸ਼ੋ ਦਾ ਜਿਹੜਾ ਰਨ ਆਊਟ ਸੀ ਉਹ ਵੀ ਕਾਫੀ ਜ਼ਿਆਦਾ ਪਾਕਿਸਤਾਨ ਨੂੰ ਜਿਹੜਾ ਨਾ ਫਾਇਦਾਮੰਦ ਸਾਬਤ ਹੋਇਆ। ਫਿਰ ਅਬਰਾਰ ਦੀ ਬੋਲਿੰਗ ਜਿਹੜੀ ਸੀ ਉਹ ਬੜੀ ਹੀ ਸ਼ਾਨਦਾਰ ਸੀ ਮੁਫਾਸ, 4 ਓਵਰ 10 ਰਨਸ ਔਰ 2 ਵਿਕਟਾਂ ਔਰ ਲੋ ਟਰਨਿੰਗ ਟਰੈਕ ਦੇ ਉੱਤੇ ਜਿਸ ਤਰ੍ਹਾਂ ਉਹਨਾਂ ਨੇ ਲੈਂਥ ਦੇ ਉੱਤੇ ਬੋਲਿੰਗ ਕੀਤੀ ਹੈ, ਮਤਲਬ ਵਿਕਟ ਟੂ ਵਿਕਟ ਬੋਲਿੰਗ ਕੀਤੀ ਹੈ, ਬਾਲ ਜਿਹੜਾ ਸਕਿਡ ਵੀ ਕਰਦਾ ਰਿਹਾ ਤੇ ਬੜਾ ਹੀ ਸ਼ਾਨਦਾਰ ਮੈਚ ਰਿਹਾ ਉਹਨਾਂ ਵਾਸਤੇ। ਅੱਛਾ, ਆਸਟ੍ਰੇਲੀਆ ਟੀਮ ਦੀ ਅਸੀਂ ਗੱਲ ਕਰੀਏ, ਮਿਚਲ ਮਾਰਸ਼ ਨੇ ਪਹਿਲੇ ਦਿਨ ਆ ਕੇ ਗੱਲ ਕੀਤੀ ਕਿ ਜੀ ਮੈਨੂੰ ਪਤਾ ਨਹੀਂ ਸੀ ਕਿ ਪਾਕਿਸਤਾਨ ਦਾ ਮੌਸਮ ਇੰਨਾ ਠੰਡ ਇੱਥੇ ਹੋਏਗੀ ਤੇ ਮੈਂ ਗਰਮ ਕੱਪੜੇ ਨਹੀਂ ਰੱਖੇ। ਤੇ ਇੰਡੀਅਨ ਮੀਡੀਆ ਵੀ ਪ੍ਰੋਪੇਗੈਂਡਾ ਕਰ ਰਿਹਾ ਹੈ ਕਿ ਜੀ ਆਸਟ੍ਰੇਲੀਆ ਨੇ ਆਪਣੀ B ਟੀਮ ਭੇਜਤੀ, C ਟੀਮ ਭੇਜਤੀ, Z ਟੀਮ ਭੇਜਤੀ, ਤੇ ਯਾਸਿਰ ਸਾਹਿਬ ਇਹਦੇ ਵਿੱਚ ਸਾਡਾ ਤੇ ਕੋਈ ਕਸੂਰ ਨਹੀਂ, ਅਸੀਂ ਤੇ ਉਹਨਾਂ ਨੂੰ ਨਹੀਂ ਕਿਹਾ ਸੀ ਕਿ ਤੁਸੀਂ ਇਹ ਟੀਮ ਭੇਜੋ। नहीं, ये B, Z या Z टीम में बिल्कुल भी नहीं है। अगर इन्हों की टीम देखी जाए तो ये T20 क्रिकेट की तगड़ी टीम है। ठीक है, हैजलवुड कमिंस मैं हमेशा कहना कि उन्होंने बॉलिंग का जरूर इंपैक्ट पिया है, फास्ट बॉलिंग का, लेकिन अगर तुम कंडीशन देखो ना कजाफी के जिस तरह की पिच बनाई गई, ये ज्यादा रोल जो ना स्पिनर्स का ही है। और अगर बल्लेबाजी च देखो उन्होंने जो रेस्ट करवाया प्लेयरों को, दुबई तो लेट ट्रैवल किए, उन्होंने टीम को लेट ज्वाइन किया। अगला जो कल का मुकाबला उस जरूर स्टोइनिस जॉश इंग्लिश जो ना खेडणगे, बाकी जी इन्हों की ट्रैविस हैड एक कला ही जो ना इंडिया को इन्ना पेलता रहा। 2023 का वर्ल्ड कप फाइनल मेरा ख्याल भुल गए ने, कले ने जो ना अहमदाबाद जो ना 1 लाख क्राउड को ना खामोश करवा दिता, 3 उत्तों जल्दी आउट हो गए सी। उस तो बाद जो टेस्ट सीरीज खेडन गए, फिर इंग्लैंड को पूछ लो, ये 5 जो टेस्ट मुकाबले खेडे ने जिहदे इन्हें 650 रन स्कोर किया ट्रैविस हैड ने, 3 वड्डियां सेंचुरियां मारियां, तो एक कला ही जो ना मैच का पासा पलट सकता। रैनशो स्पिनर्स को बहुत ही अच्छा खेल रहा सी, उसका रन आउट बड़ा क्रूशल सी। कैमरून ग्रीन को इन्होंने 25 करोड़
ਕਰੋੜ ਦੇ ਵਿੱਚ IPL 'ਚ ਖਰੀਦਿਆ ਮਤਲਬ 25 ਕਰੋੜ ਵਾਲਾ ਪਲੇਅਰ ਜਿਹੜਾ 35 ਸਕੋਰ ਜਿਹੜਾ ਨਾ ਕਰ ਚੁੱਕਿਆ ਸੀ ਉਹਦੀ ਵੀ ਜਿਸ ਤਰ੍ਹਾਂ ਵਿਕਟ ਹਾਸਿਲ ਕੀਤੀ ਮਤਲਬ ਪਾਕਿਸਤਾਨ ਦੇ ਸਪਿਨਰਸ ਨੇ ਡੋਮੀਨੇਟ ਕੀਤਾ। ਕੂਪਰ ਕਨੋਲੀ ਇਹਨਾਂ ਦਾ ਫਿਊਚਰ ਹੈ। ਜੈਕ ਐਡਵਰਡ ਜਿਹੜਾ ਨਾ ਇਹ ਵੀ ਕੋਈ ਹਲਕਾ ਪਲੇਅਰ ਨਹੀਂ ਹੈ ਜਿਹੜਾ ਸਿਡਨੀ ਸਿਕਸਰ ਜਿਹਨੂੰ ਛੱਡ ਕੇ ਆਏ ਨੇ ਬਾਬਰ ਆਜ਼ਮ ਸਾਹਿਬ ਉੱਥੋਂ ਥੱਲੇ ਅੱਛਾ ਆਲਰਾਊਂਡਰ ਹੈ ਮਤਲਬ ਇਹਨਾਂ ਦੀ ਟੀਮ ਦੇ ਵਿੱਚ ਡੈਪਥ ਔਰ ਇਹੀ ਮਤਲਬ ਯੰਗ ਤੇ ਐਕਸਪੀਰੀਅੰਸ ਦਾ ਇੱਕ ਮਿਲਾਪ ਹੈ। ਮਿਚਲ ਮਾਰਸ਼ ਨੇ ਵੀ ਜਿਸ ਤਰ੍ਹਾਂ ਕਿਹਾ ਕਿ ਸਰਦੀ ਬਹੁਤ ਜ਼ਿਆਦਾ ਹੈ ਲਾਹੌਰ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ 48 49 ਤੱਕ ਜਿਹੜਾ ਟੈਂਪਰੇਚਰ ਪਹੁੰਚਿਆ ਜ਼ਾਰੀ ਗੱਲ ਹੈ ਮੌਸਮ ਦਾ ਫਰਕ ਤਾਂ ਹੈ ਲੇਕਿਨ ਲਾਹੌਰ ਦੇ ਵਿੱਚ ਦੇਖੋ ਮੌਸਮ ਬੜਾ ਖੁਸ਼ਗਵਾਰ ਹੋ ਗਿਆ। ਕੱਲ ਦਾ ਅਗਰ ਤੁਸੀਂ ਮੁਕਾਬਲਾ ਦੇਖੋ ਤੇ ਉਹਦੇ ਵਿੱਚ ਵੀ ਜਿਹੜਾ ਨਾ ਧੁੱਪ ਬੜੀ ਅੱਛੀ ਲੱਗ ਰਹੀ ਸੀ ਵਿਜ਼ੂਅਲ ਬਹੁਤ ਅੱਛੇ ਆ ਰਹੇ ਸੀ ਤੇ PCB ਨੂੰ ਇੱਥੇ ਦਾਦ ਦੇਣੀ ਚਾਹੀਦੀ ਕਿ ਲੇਟ ਨਹੀਂ ਕੀਤਾ ਮੈਚ ਨੂੰ ਮਤਲਬ 5-6 ਵਜੇ ਨਹੀਂ ਕੀਤਾ ਜਿਹਦੇ ਵਿੱਚ ਡਿਊ ਆ ਸਕਦੀ ਸੀ ਜਿਸ ਤਰ੍ਹਾਂ ਲਖਨਊ ਦਾ ਮੈਚ ਮੁਤਾਸਰ ਹੋਇਆ ਉੱਥੇ ਬਹੁਤ ਜ਼ਿਆਦਾ ਸਰਦੀ ਸੀ। ਇੱਥੇ ਵਾਲਾ ਮੈਚ ਜਿਹੜਾ ਸੀ ਉਹ ਬਹੁਤ ਹੀ ਅੱਛਾ ਸੀ ਹਾਊਸਫੁੱਲ ਸੀ ਔਰ ਅਗਲੇ ਜਿਹੜੇ ਦੋ ਮੁਕਾਬਲੇ ਨੇ ਉਹ ਵੀ ਹਾਊਸਫੁੱਲ ਹੈ ਟਿਕਟਾਂ ਵਿਕ ਚੁੱਕੀਆਂ ਨੇ ਲੋਕਾਂ ਦਾ ਜੋਸ਼ੋ ਖਰੋਸ਼ ਬਹੁਤ ਜ਼ਿਆਦਾ ਔਰ ਪਾਕਿਸਤਾਨ ਨੇ ਇੱਕ ਲੰਬੇ ਅਰਸੇ ਬਾਅਦ ਮਤਲਬ 7 ਸਾਲ ਬਾਅਦ ਆਸਟ੍ਰੇਲੀਆ ਨੂੰ ਇੱਕ T20 ਮੁਕਾਬਲੇ ਦੇ ਵਿੱਚ ਮਾਰਿਆ 2650 ਦਿਨਾਂ ਬਾਅਦ ਤੇ ਪਾਕਿਸਤਾਨ ਨੂੰ ਇਹਦੇ ਵਿੱਚ ਕ੍ਰੈਡਿਟ ਜਾਂਦਾ ਹੈ। ਪਾਕਿਸਤਾਨ ਦੇ ਜਿਸ ਤਰ੍ਹਾਂ ਬੱਲੇਬਾਜ਼ਾਂ ਨੇ ਖੇਡਿਆ ਫਿਰ ਪਾਕਿਸਤਾਨ ਦੇ ਜਿਹੜੇ ਸਪਿਨਰਸ ਨੇ ਉਹਨਾਂ ਨੇ ਜਿਸ ਤਰ੍ਹਾਂ ਇਸ ਡੋਮੀਨੇਟ ਕੀਤਾ ਜਿਸ ਤਰ੍ਹਾਂ ਅਸੀਂ ਗੱਲ ਕਰ ਲਈ ਪਾਕਿਸਤਾਨ ਦੀ ਫਾਸਟ ਬੋਲਿੰਗ ਜ਼ਰੂਰ ਲੈਕ ਕਰ ਰਹੀ ਹੈ। ਪਾਕਿਸਤਾਨ ਦੇ ਬੈਟਸਮੈਨ ਨੇ ਜਿਸ ਤਰ੍ਹਾਂ ਫਿਨਿਸ਼ ਕਰਨਾ ਚਾਹੀਦਾ ਸੀ ਮੈਚ ਨੂੰ ਉਸ ਤਰ੍ਹਾਂ ਫਿਨਿਸ਼ ਨਹੀਂ ਕੀਤਾ ਤੇ ਬਾਕੀ ਜਿਹੜਾ ਮਿਚਲ ਮਾਰਸ਼ ਹੈ ਉਹਨੂੰ ਪਤਾ ਹੈ ਮਤਲਬ ਲਾਹੌਰ ਦੀ ਜਿਹੜੀ ਮਹਿਮਾਨ ਨਵਾਜ਼ੀ ਹੈ ਲਾਹੌਰੀ ਨਾ ਸਿਰਫ ਖਾਬੇ ਖਵਾਨ ਦੇ ਵਿੱਚ ਜਿਹੜੇ ਨਾ ਬੜੇ ਹੀ ਦਿਲਦਾਦਾ ਨੇ ਮਹਿਮਾਨ ਨਵਾਜ਼ੀ ਕਰਦੇ ਨੇ ਬਲਕਿ ਅਗਰ ਗਰਮ ਕੱਪੜੇ ਮੈਨੂੰ ਲੱਗਦਾ ਹੁਣ ਤੱਕ ਗਰਮ ਕੱਪੜੇ ਜਿਹੜੇ ਨਾ ਮਿਚਲ ਮਾਰਸ਼ ਨੂੰ ਮਿਲ ਗਏ ਹੋਣਗੇ। ਅੱਛਾ ਸਲਮਾਨ ਅਲੀ ਆਗਾ ਦੀ ਅਸੀਂ ਗੱਲ ਕਰੀਏ ਇਹ ਕਹਿੰਦੇ ਸਨ ਅਸੀਂ ਕਿ ਚੁਇੰਗਮ ਜ਼ਿਆਦਾ ਚਬਾਉਂਦੇ ਨੇ ਤੇ ਖੇਡਦੇ ਘੱਟ ਨੇ ਲੇਕਿਨ ਹੁਣ ਨਜ਼ਰ ਆ ਰਿਹਾ ਕਿ ਉਹਨਾਂ ਨੇ ਵੀ ਆਪਣੀ ਅਪਰੋਚ ਚੇਂਜ ਕਰ ਲਈ ਅਗਰੈਸ਼ਨ ਵਾਵਾ ਨਜ਼ਰ ਆ ਰਿਹਾ ਉਹਨਾਂ ਵਿੱਚ ਤੇ ਬਾਬਰ ਆਜ਼ਮ ਕਿਉਂ ਉਹਨਾਂ ਕੋਲੋਂ ਨਹੀਂ ਸਿੱਖਦੇ ਪਏ ਹਜੇ ਵੀ ਅਸੀਂ ਵੇਖਦੇ ਪਏ ਉਹ ਟੈਕਨੀਕਲੀ ਬਹੁਤ ਲੈਕ ਕਰ ਰਹੇ ਨੇ। ਬਿਲਕੁਲ ਸਹੀ ਕਿਹਾ ਮੁਫਾਜ਼ ਇਹ ਕਹਿੰਦੇ ਕਿ T20 ਕਰੀਅਰ ਉਹਨਾਂ ਦਾ ਖਤਮ ਹੋ ਗਿਆ ਸਿਰਫ ODI ਤੇ ਟੈਸਟ ਉੱਤੇ ਹੁਣ ਫੋਕਸ ਰੱਖਣ ਆਪਣਾ। ਦੇਖੋ ਸਲਮਾਨ ਮਿਰਜ਼ਾ ਦੀ ਇੱਕ ਗੱਲ ਅੱਛੀ ਲੱਗਦੀ ਉਹ ਹਮੇਸ਼ਾ ਗੱਲ ਕਰਦਾ ਹੈ ਕਿ ਸਿਚੁਏਸ਼ਨ ਦੇ ਮੁਤਾਬਕ ਖੇਲੋ 200 ਕਰਨਾ ਹੈ ਤੇ ਉਹਦੇ ਮੁਤਾਬਕ ਖੇਲੋ ਅਗਰ ਤੁਸੀਂ ਰਾਨਾ ਬਾਲ ਖੇਲਣਾ ਤੇ ਰਾਨਾ ਬਾਲ ਖੇਲੋ ਤੇ ਕੋਈ ਵੀ ਬੱਲੇਬਾਜ਼ ਜਿਹੜਾ ਨਾ ਮੁਹਤਾਜ ਨਹੀਂ ਹੁੰਦਾ ਕਿ ਉਹ ਸਿਰਫ ਸਿੰਗਲਾਂ ਕਰ ਸਕਦਾ ਜਾਂ ਐਂਕਰ ਰੋਲ ਅਦਾ ਕਰ ਸਕਦਾ। ਬਾਬਰ ਦੀ ਸਿਰਫ ਸ਼ਾਰਟ ਸਿਲੈਕਸ਼ਨ ਬੁਰੀ ਸੀ ਆਊਟ ਹੋ ਜਾਂਦਾ ਕੋਈ ਮਸਲਾ ਨਹੀਂ ਸੀ ਮਤਲਬ ਅਗਰ ਇਹ ਮਿਡ ਵਿਕਟ ਖੇਲਦੇ ਲੌਂਗ ਆਫ ਖੇਲਦੇ ਆਊਟ ਹੁੰਦਾ ਠੀਕ ਸੀ ਲੇਕਿਨ ਉਹ ਸ਼ਾਟਾਂ ਨਾ ਖੇਡੇ ਜਿਹੜੀਆਂ ਉਹਦੀਆਂ ਸ਼ਾਟਾਂ ਹੈ ਹੀ ਨਹੀਂ। ਠੀਕ ਹੈ ਜਿਸ ਤਰ੍ਹਾਂ ਉਹਨੇ ਸਵੀਪਾਂ ਮਾਰੀਆਂ ਨੇ ਸਲਮਾਨ ਅਲੀ ਆਗਾ ਨੇ ਸਲਮਾਨ ਅਲੀ ਟੈਸਟ ਦੇ ਵਿੱਚ ਵਨਡੇ ਦੇ ਵਿੱਚ ਸਪਿਨਰਸ ਨੂੰ ਬਹੁਤ ਅੱਛਾ ਖੇਡਦਾ ਇਹ ਜ਼ਰੂਰ ਮਤਲਬ ਦੋਸਤੀ ਵੀ ਅੱਛੀ ਹੈ ਸਲਮਾਨ ਅਲੀ ਆਗਾ ਦੀ ਤੇ ਬਾਬਰ ਆਜ਼ਮ ਦੀ ਔਰ ਔਨ ਕ੍ਰੀਜ਼ ਜਦੋਂ ਸਲਮਾਨ ਅਲੀ ਆਗਾ ਠੋਕ ਰਹੇ ਸੀ ਪੇਲ ਰਹੇ ਸੀ ਤੇ ਨਾਲ ਜਿਹੜਾ ਨਾ ਬਾਬਰ ਆਜ਼ਮ ਸੀ ਤੇ ਬਾਬਰ ਆਜ਼ਮ ਦੇ ਨਾਲ ਉਹ ਚੀਜ਼ਾਂ ਸ਼ੇਅਰ ਕਰ ਰਹੇ ਸੀ ਔਰ ਬਾਬਰ ਆਜ਼ਮ ਵੀ ਉਹਨਾਂ ਤੋਂ ਜਿਹੜਾ ਨਾ ਇਨਸਪਾਇਰ ਹੋ ਰਹੇ ਸੀ ਮਤਲਬ ਇਹ ਅੱਛੀ ਗੱਲ ਹੈ ਕਿ ਇੱਕ ਬੱਲੇਬਾਜ਼ ਕੋਲੋਂ ਤੁਸੀਂ ਸਿੱਖੋ ਜਿਸ ਤਰ੍ਹਾਂ ਦੇਖੋ ਜਦੋਂ ਸਵੀਪ ਖੇਡਦੇ ਨੇ ਇੱਕ ਚੀਜ਼ ਲੱਗਦੀ ਹੈ ਕਿ ਉਹਨਾਂ ਦੀ ਰੀਚ ਕਿੰਨੀ ਅੱਛੀ ਹੈ। ਸਲਮਾਨ ਅਲੀ ਆਗਾ ਸਪਿਨਰਸ ਨੂੰ ਬਹੁਤ ਹੀ ਅੱਛਾ ਖੇਡ ਰਹੇ ਨੇ ਸ੍ਰੀਲੰਕਾ ਦੇ ਵਿੱਚ ਵੀ ਇਹਨਾਂ ਨੇ ਅੱਛਾ ਖੇਡਿਆ ਟਰਾਈ ਸੀਰੀਜ਼ 'ਚ ਵੀ ਅੱਛਾ ਖੇਡਿਆ ਏਸ਼ੀਆ ਕੱਪ ਜ਼ਰੂਰ ਇਹਨਾਂ ਦਾ ਬੁਰਾ ਗਿਆ ਸੀ ਲੇਕਿਨ ਹੁਣ ਲੱਗਦਾ ਇੰਜ ਹੈ ਕਿ ਉਹਨਾਂ ਨੇ T20 ਕ੍ਰਿਕਟ ਦੇ ਵਿੱਚ ਵੀ ਆਪਣੇ ਪੈਰ ਜਿਹੜੇ ਨਾ ਸਲਮਾਨ ਅਲੀ ਆਗਾ ਨੇ ਜਮਾ ਲਏ ਨੇ ਔਰ ਇਹ ਬੜੀ ਅੱਛੀ ਗੱਲ ਹੈ ਹੌਸਲਾ ਅਫਜ਼ਾ ਹੈ ਉਮੀਦ ਜਿਹੜੀ ਨਾ ਜਗਾ ਦਿੱਤੀ ਹੈ ਕੌਮ ਦੇ ਵਿੱਚ ਕਿਉਂਕਿ ਪਾਕਿਸਤਾਨ ਨੇ ਇਸ ਤਰ੍ਹਾਂ ਦੀ ਹੀ ਕੰਡੀਸ਼ਨ ਦੇ ਵਿੱਚ ਖੇਡਣਾ ਹੈ ਕੋਲੰਬੋ ਦੇ ਵਿੱਚ ਔਰ ਇੰਡੀਆ ਦੀ ਟੀਮ ਹੁਣ ਜਿਹੜੇ ਨੇ ਤਿਆਰ ਹੋ ਜਾਏ ਕਿਉਂਕਿ ਪਾਕਿਸਤਾਨ ਨੇ ਹੁਣ ਡੇਰੇ ਜਮਾਏ ਹੋਣੇ ਨੇ ਕੋਲੰਬੋ ਦੇ ਵਿੱਚ ਤੇ ਉੱਥੋਂ ਇੰਡੀਆ 'ਚ ਟਰੈਵਲ ਕਰਕੇ ਆਉਣਾ ਨੇ ਇੰਡੀਆ ਨੇ ਕੋਲੰਬੋ ਦੇ ਵਿੱਚ ਤੇ ਫਿਰ ਮਜ਼ਾ ਆਏਗਾ ਇਸ ਮੈਚ